ਹੁਣ ਆਪਾਂ ਕੈਨੇਡਾ ਤੇ USA ਦੇ ਵਿੱਚ ਜੋ ਚੱਲ ਰਹੀ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਵੱਖ-ਵੱਖ ਅਖਬਾਰਾਂ ਹਰ ਰੋਜ਼ ਜਿਹੜੇ ਆ ਵੱਡੀ ਗਿਣਤੀ 'ਚ ਆਰਟੀਕਲ ਲਿਖ ਰਹੇ ਆ। ਨਿਊਯਾਰਕ ਟਾਈਮ ਨੇ ਲੇਟਲੀ ਇੱਕ ਆਰਟੀਕਲ ਲਿਖਿਆ ਭਾਈ ਹਰਜੀਤ ਸਿੰਘ ਸੱਜਣ ਹੋਣਾ ਦੇ ਸੰਬੰਧ ਦੇ ਵਿੱਚ, ਜੋ ਉੱਥੇ ਦੇ ਡਿਫੈਂਸ ਮਿਨਿਸਟਰ ਵੀ ਰਹੇ ਆ, ਹੁਣ ਇਸ ਟਾਈਮ ਐਮਰਜੈਂਸੀ ਪ੍ਰੀਪੇਅਰਡਨੈਸ ਦੇ ਮਿਨਿਸਟਰ ਆ। ਉਹਨਾਂ ਨੇ ਨਿਊਯਾਰਕ ਟਾਈਮ ਦੇ ਵਿੱਚ ਉਹਨਾਂ ਦੀ ਬਾਬਤ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਇੱਕ ਕੈਬਨਿਟ ਰੈਂਕ ਦਾ ਮਿਨਿਸਟਰ ਵੀ ਉਸ ਨੂੰ ਵੀ ਐਂਟੀ ਸਿੱਖ ਵਾਇਸ ਦਾ, ਖਾਸ ਕਰਕੇ ਫਰੋਮ ਹਿੰਦੂ ਕਮਿਊਨਿਟੀ, ਉਹ ਹੋਣਾ ਪਿਆ। ਉਹ ਕਹਿੰਦੇ ਵੀ ਮੈਂ ਪੋਲਿਟਿਕਸ ਆਉਣ ਤੋਂ ਪਹਿਲਾਂ ਵੈਨਕੂਵਰ ਦੀ ਪੁਲਿਸ ਦੇ ਲਈ ਕੰਮ ਕਰਦਾ ਰਿਹਾ। ਮੈਂ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਫੋਰਸਸ ਦੇ ਨਾਲ ਕੰਮ ਕਰਦਾ ਰਿਹਾ। ਸੋ ਇਦਾਂ ਦੀ ਪੋਜੀਸ਼ਨ ਤੇ ਕੰਮ ਕਰਨ ਦੇ ਲਈ ਤੁਹਾਨੂੰ ਹਾਈ ਲੈਵਲ ਜਿਹੜੀ ਆ ਸਿਕਿਉਰਿਟੀ ਕਲੀਅਰੈਂਸ ਹੁੰਦੀ ਆ। ਤੇ ਮੈਨੂੰ ਕਹਿੰਦੇ ਵੀ ਹਮੇਸ਼ਾ ਬਦਨਾਮ ਕੀਤਾ ਗਿਆ ਵੀ ਇਹ ਰੈਡੀਕਲ ਸਿੱਖ ਆ, ਇਹ ਸਿੱਖਾਂ ਦੀ ਹੋਮਲੈਂਡ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਸਪੋਰਟ ਕਰਦਾ, ਤੇ ਕਦੇ ਵੀ ਕਹਿੰਦੇ ਵੀ ਇਦਾਂ ਦੀ ਉਹਦੇ ਵਿੱਚ ਸੱਚ ਸਾਬਤ ਨਹੀਂ ਹੋਇਆ। ਕਹਿੰਦੇ ਵੀ ਜਿਹੜੇ ਮੈਂ ਨਿਊਯਾਰਕ ਟਾਈਮ 'ਚ ਅੱਗੇ ਜਾ ਕੇ ਉਹ ਲਿਖਦੇ ਆ ਵੀ ਜਿਹੜੇ ਏਰੀਆ ਨੂੰ ਮੈਂ ਰਿਪਰੈਜ਼ੈਂਟ ਕਰਦਾ ਉਸ ਏਰੀਏ ਦੇ ਜਿਹੜੇ ਸਿੱਖ ਆ ਉਹ ਬਹੁਤ ਡਰੇ ਹੋਏ ਵੀ ਮਹਿਸੂਸ ਕਰਦੇ ਆ ਵੀ ਕਿਸ ਤਰ੍ਹਾਂ ਜਿਹੜੇ ਆ ਉਹ ਜੇ ਕੋਈ ਮਾੜੀ ਮੋਟੀ ਵੀ ਆਪਣੀ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦਾ ਆ ਤੇ ਉਸ ਨੂੰ ਉਹਦੇ ਉੱਤੇ ਲੈਵਲ ਲਾ ਦਿੱਤਾ ਜਾਂਦਾ ਵੀ ਇਹ ਰੈਡੀਕਲ ਹੈਗਾ ਆ, ਇਹ ਖਾਲਿਸਤਾਨੀ ਹੈਗਾ ਆ। ਜਿਹੜੇ ਹਰਜੀਤ ਸਿੰਘ ਸੱਜਣ ਆ ਆਰਟੀਕਲ 'ਚ ਜਾ ਕੇ ਲਿਖਦੇ ਵੀ 5 ਸਾਲਾਂ ਦੇ ਸੀ ਜਦੋਂ ਇੰਡੀਆ ਤੋਂ ਇੱਥੇ ਆਏ ਸੀ, ਜਦੋਂ ਉਹਨਾਂ ਦਾ ਫਾਦਰ ਪਹਿਲੇ ਪੁਲਿਸ ਵਿੱਚ ਸੀ, ਉਹ ਇੱਥੇ ਆ ਗਿਆ ਤੇ ਉਹ ਤੋਂ ਬਾਅਦ ਵੱਖ-ਵੱਖ ਪੋਸਟਾਂ ਤੇ ਉਹਨਾਂ ਨੇ ਕੰਮ ਕੀਤਾ, ਵੈਨਕੂਵਰ ਪੁਲਿਸ 'ਚ, ਉੱਥੇ ਦੀ ਆਰਮੀ 'ਚ। ਫਿਰ ਜਿਹੜੇ ਹਰਜੀਤ ਸਿੰਘ ਸੱਜਣ ਆ 2015 'ਚ ਪਹਿਲੀ ਵਾਰੀ ਇਲੈਕਟ ਹੋਏ ਸੀ। ਤੇ ਈਵਨ ਕਹਿੰਦੇ ਵੀ ਜਦੋਂ ਮੈਂ 2017 ਦੇ ਵਿੱਚ ਵੀ ਵਿਜ਼ਿਟ ਕਰਨ ਗਿਆ ਤੇ ਉੱਥੇ ਦਾ ਜਿਹੜਾ ਚੀਫ ਮਿਨਿਸਟਰ ਸੀ ਅਮਰਿੰਦਰ ਸਿੰਘ, ਉਹਨੇ ਮੈਨੂੰ ਮਿਲਣ ਤੋਂ ਨਾ ਕਰ ਤੇ ਦੇਖੋ ਵੀ ਮੈਂ ਸਿੱਖ ਵੀ ਆ, ਮੇਰੇ ਅਗੇਂਸਟ ਕੋਈ ਕੇਸ ਨਹੀਂ ਹੈ, ਮੈਂ ਇੱਥੇ ਦਾ ਮਿਨਿਸਟਰ ਵੀ ਆ। ਸੋ ਇਦਾਂ ਤੱਕ ਵੀ ਜਿਹੜੀ ਆ ਵੀ ਜੇ ਮੇਰੇ ਨਾਲ ਇੰਨਾ ਜ਼ਿਆਦਾ ਜਿਹੜਾ ਵਰਤਾਓ ਜਿਹੜਾ ਆ ਉਹ ਮਾੜਾ ਕੀਤਾ ਗਿਆ ਤੇ ਜਿਹੜੇ ਆਮ ਸਿੱਖ ਆ, ਆਮ ਮੁਸਲਮਾਨ ਆ, ਆਮ ਮਿਨੋਰਟੀਜ਼ ਆ, ਉਹਨਾਂ ਦਾ ਜਿਹੜਾ ਕੀ ਸਿਚੁਏਸ਼ਨ ਇਸ ਟਾਈਮ ਹੈਗੀ ਆ। ਸੋ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਪੂਰੀ ਜਿਹੜੀ ਕਮਿਊਨਿਟੀ ਆ ਉਹ ਵੈਨਕੂਵਰ ਦੇ ਵਿੱਚ ਡਿਵਾਈਡਡ ਹੈਗੀ ਆ। ਐਂਟੀ ਸਿੱਖ ਤੇ ਐਂਟੀ ਮੁਸਲਮ ਰਿਓਟ੍ਰਿਕ ਜਿਹੜਾ ਆ ਉਹ ਮਿਸ ਇਨਫੋਰਮੇਸ਼ਨ ਦੇ ਰਾਹੀਂ ਫੈਲਾਇਆ ਜਾ ਰਿਹਾ ਹੈਗਾ। ਇਹ ਸਾਰਾ ਕਹਿੰਦੇ ਵੀ ਜਿਹੜੇ ਰੈਡੀਕਲ ਹਿੰਦੂਜ਼ ਆ ਉਹਨਾਂ ਨੇ ਇਹ ਕੀਤਾ ਹੋਇਆ ਹੈਗਾ ਆ। ਕਹਿੰਦੇ ਵੀ ਜਦ ਮੈਂ ਪੋਲਿਟਿਕਸ ਨੂੰ ਆਇਆ ਤੇ ਮੇਰਾ ਕਾਰਨ ਹੀ ਇਹ ਸੀ ਵੀ ਜਿਹੜੇ ਸਾਰੇ ਲੋਕ ਆ, ਨੋ ਮੈਟਰ ਕੋਈ ਹਿੰਦੂ ਆ, ਕੋਈ ਸਿੱਖ ਆ, ਮੁਸਲਮਾਨ ਆ, ਉਹ ਸਾਰੇ ਹੀ ਸੇਫ ਫੀਲ ਕਰਨ। ਇਸੇ ਤਰ੍ਹਾਂ ਇਹ ਗਾਰਡੀਅਨ ਨਿਊਜ਼ਪੇਪਰ ਨੇ ਆਰਟੀਕਲ ਲਿਖਿਆ ਹੈਗਾ ਵੀ ਜੇ ਇੰਡੀਆ ਨੇ ਸਿੱਖਾਂ ਦੇ ਲੀਡਰ ਨੂੰ ਕੈਨੇਡਾ ਦੇ ਵਿੱਚ ਮਾਰਨ ਦੀ ਆਰਡਰ ਕੀਤਾ ਆ, ਉਹ ਕਿਸੇ ਤਰ੍ਹਾਂ ਇਨਵੋਲਵਮੈਂਟ ਆ ਤੇ ਦੁਨੀਆ ਨੂੰ ਇਹਦੇ ਉੱਤੇ ਐਕਟ ਕਰਨਾ ਚਾਹੀਦਾ ਆ। ਪ੍ਰਭਜੋਤ ਸਿੰਘ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਆਰਟੀਕਲ ਆ ਗਾਰਡੀਅਨ ਨਿਊਜ਼ਪੇਪਰ ਦੇ ਵਿੱਚ ਲਿਖਿਆ ਹੈਗਾ। ਸੋ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਡਿਸਕਸ ਕਰਦੇ ਸੀ, ਜਿਹੜੇ ਬੱਚੇ ਪੜ੍ਹੇ ਲਿਖੇ ਆ ਜਰਨਲਿਜ਼ਮ 'ਚ ਆ, ਉਹਨਾਂ ਨੂੰ ਵੱਖ-ਵੱਖ ਨਿਊਜ਼ਪੇਪਰਸ ਨੂੰ ਆਰਟੀਕਲ ਲਿਖ ਕੇ ਜਿਹੜੇ ਭੇਜਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਜਾ ਸਕੇ, ਕਿਉਂਕਿ ਇਹ ਜਿਹੜਾ ਆ ਬਹੁਤ ਹੀ ਮਾੜੀ ਗੱਲ ਆ। ਹੁਣ ਦੇਖੋ ਵੀ ਉੱਥੇ 2 ਹੋਰ ਸਿੱਖਾਂ ਨੂੰ ਜਿਹੜਾ ਥ੍ਰੈਟ ਕੀਤਾ ਗਿਆ ਹੈ, ਉੱਥੇ ਦੀ ਪੁਲਿਸ ਨੇ ਦੱਸਿਆ, ਉਹ ਕਹਿੰਦੇ ਵੀ ਹੁਣ ਹਾਈਡਿੰਗ ਦੇ ਵਿੱਚ ਚਲੇ ਗਏ ਆ। ਇੱਦਾਂ ਹੀ ਅਮਰੀਕਾ ਦੇ ਵਿੱਚ ਖਬਰ ਆਈ ਸੀ ਵੀ ਅਮਰੀਕਾ ਦੇ ਵਿੱਚ ਕੁਛ ਸਿੱਖਾਂ ਨੂੰ ਜਿਹੜਾ ਆ ਕੀਤਾ ਗਿਆ ਹੈਗਾ ਥ੍ਰੈਟ। ਤੇ ਇਸੇ ਤਰ੍ਹਾਂ ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਅਮਰੀਕਾ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਮੀਟਿੰਗ ਰੱਖੀ ਸੀ, ਜਿਹਦੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਸੀਗੇ, ਸਿੱਖ ਵੀ ਸੀ, ਹੋਰ ਮਿਨੋਰਟੀ ਮੁਸਲਮਾਨ ਵੀ ਸੀਗੇ। ਉਹਨਾਂ ਨੇ ਇੱਕ HAF ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਸ ਮੀਟਿੰਗ ਤੋਂ ਬਾਹਰ ਰੱਖਿਆ। ਹੁਣ ਇਹ ਖਬਰਾਂ ਆ ਰਹੀਆਂ ਵੀ ਉਹ ਕਿਉਂ ਰੱਖਿਆ, ਇਹ ਟ੍ਰਿਬਿਊਨ ਨਿਊਜ਼ਪੇਪਰ ਦੀ ਖਬਰ ਆ ਵੀ ਉਹਨਾਂ ਦਾ ਕਾਰਨ ਇਹ ਸੀ, ਕਹਿੰਦੇ ਵੀ ਕਿਤੇ ਇਹ ਜਿਹੜੇ ਲੋਕ ਜਿਹੜੇ ਹੋਰ ਧਰਮਾਂ ਦੇ ਉੱਥੇ ਆ ਰਹੇ ਆ ਮਿਨੋਰਟੀ ਦੀ, ਉਹਨਾਂ ਦੀ ਪਛਾਣ ਨੂੰ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸੋ ਹੁਣ HAF ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈਗੀ ਆ, ਉਹਦੇ ਉੱਤੇ ਵੀ ਅਮਰੀਕਾ ਦੀ ਸਰਕਾਰ ਦੀ ਪੂਰੀ ਆਕ ਆ ਵੀ ਇਹ ਬੰਦੇ ਜਿਹੜੇ ਕਿਤੇ ਤਾਂ ਨਹੀਂ ਵੀ ਕਿਸੇ ਦੀ ਸਿਕਿਉਰਿਟੀ ਦੇ ਲਈ ਰਿਸਕ ਬਣ ਜਾਣ। ਇਹ ਖਬਰ ਜਿਹੜੀ ਆ ਇੱਕ ਨਿਊਜ਼ਪੇਪਰ ਨੇ ਛਾਪੀ ਹੈਗੀ ਆ ਵੀ ਇਹ ਅਗਸਤ ਮਹੀਨੇ ਦੇ ਵਿੱਚ ਸਾਰਾ ਕੁਝ ਵਾਪਰਿਆ ਸੀ। ਜੀ।